अस्सलाम वालेकुम। की हाल है? ठीक ठाक हो मेरे परदेसी भाईओ? सब खैर खरीयत है। ਉਹ ਗੱਲ ਇਹ ਵੇ ਕਿ ਇੱਕ ਬੰਦਾ ਸਾਡੇ ਨਾਲ ਇੱਥੇ ਰਹਿੰਦਾ ਸੀ, ਪਰਦੇਸ ਦੇ ਵਿੱਚ ਆਇਆ ਦਾ ਸੀ ਤੇ ਰੋਟੀ ਬੜੀ ਘੱਟ ਖਾਂਦਾ ਸੀ। ਕੋਈ ਇੱਕ ਮਟਨ ਚਿਕਨ ਜਾਂ ਕੋਈ ਬੀਫ ਵਗੈਰਾ ਬੜਾ ਉਹ ਘੱਟ ਖਾਂਦਾ ਸੀ ਤੇ ਪੈਸੇ ਬੜੇ ਜੋੜਦਾ ਸੀ। ਸਾਨੂੰ ਕਿਹਾ ਯਾਰ ਸੋਹਣਾ ਕੱਪੜਾ ਪਾ, ਸੋਹਣਾ ਖਾ ਪੀ, ਜ਼ਿੰਦਗੀ ਦਾ ਪਤਾ ਕੋਈ ਨਹੀਂ ਹੋ। ਲੇਕਿਨ ਇਹ ਵੇ ਕਿ ਜਿਨ੍ਹਾਂ ਵਾਸਤੇ ਤੂੰ ਇਹ ਕਮਾਉਣ ਡਿਆ ਨਾ ਉਹਨਾਂ ਨੂੰ ਪੈਸੇ ਸੈਂਡ ਕਰਨਾ ਪਿਆ, ਉਹ ਪੈਸੇ ਤੇ ਉਹਨਾਂ ਨੇ ਰੱਖਣੇ ਨੇ ਜਿਹੜੇ ਪੈਸੇ ਤੇਰੇ ਕੋਲ ਨੇ। ਕਮ ਸੇ ਕਮ ਤੂੰ ਵੀ ਖਾ ਪੀ, ਆਪਣੀ ਸਿਹਤ ਬਣਾ। ਖੈਰ ਉਹ ਨਾ ਸਾਡੀ ਉਹ ਮੰਨਿਆ ਤੇ ਉਹ ਜਨਾਬ ਉਹਨੇ ਕੋਈ 10-20-15 ਸਾਲ ਲਾਏ ਤੋਂ ਚਲਾ ਗਿਆ। ਜਦੋਂ ਘਰ ਗਿਆ ਤਾਂ ਉਹਨੂੰ ਖਾਂਸੀ ਲੱਗ ਗਈ ਤੇ ਉਹਦੇ ਬੱਚੇ ਆਂਦੇ ਨੇ ਅੱਬਾ ਜੀ ਮੰਜੀ ਕੱਲ੍ਹ ਤੋਂ ਬਾਅਦ ਡਾਈਓ, ਸਾਨੂੰ ਤਾਂ ਤੁਸੀਂ ਸੌਣ ਹੀ ਨਹੀਂ ਦਿੰਦੇ। ਉਹਨੇ ਆਖਿਆ ਯਾਰ ਮੈਂ ਤੁਹਾਡੀ ਖਾਤਰ ਤੇ ਪਰਦੇਸ ਕੱਟਿਆ ਵੇ ਤੇ ਮੈਂ ਤਾਂ ਰੋਟੀ ਵੀ ਨਹੀਂ ਖਾਂਦਾ ਹੁੰਦਾ ਤੇ ਮੈਂ ਕੋਈ ਫਜ਼ੂਲ ਖਰਚੀ ਨਹੀਂ ਕੀਤੀ ਕਿ ਕਿਸੇ ਤਰੀਕੇ ਨਾਲ ਮੇਰੇ ਬੱਚਿਆਂ ਦਾ ਕੁਝ ਬਣ ਜੇ। ਉਹਨੇ ਕਿਹਾ ਅੱਬਾ ਜੀ ਹਾਂ ਤੇ ਤੁਹਾਨੂੰ ਕਿਹਾ ਸੀ ਕਿ ਆਪਣਾ ਕਮਾਓ ਖਾਓ, ਕੋਈ ਐਸੀ ਗੱਲ ਨਹੀਂ। ਤੇ ਮੇਰਾ ਗੱਲ ਕਰਨ ਦਾ ਪੈਗਾਮ ਇਹ ਵੇ, ਮੇਰਾ ਮਕਸਦ ਗੱਲ ਕਰਨ ਦਾ ਇਹ ਵੇ ਕਿ ਆਪਣਾ ਜੇ ਕਿਤੇ ਪਾਕਿਸਤਾਨ ਜੋ ਸਾਊਦੀਆ ਜੋ ਕਿਸੇ ਇਲਾਕੇ 'ਚ ਵੀ ਹੋ ਤੇ ਆਪਣਾ ਅੱਛਾ ਪਾਓ, ਅੱਛਾ ਖਾਓ। ਜ਼ਿੰਦਗੀ ਦਾ ਪਤਾ ਕੋਈ ਨਹੀਂ। ਕਿਉਂ? ਠੀਕ ਹੈ, ਜੇ ਆਪਣੇ ਬੱਚੇ ਵੀ ਪਿਆਰ ਕਰਦੇ ਨੇ ਉਹਨੂੰ ਤਾਂ ਉਹਨਾਂ ਨਾਲ ਕਰੋ। ਜੇ ਤੁਸੀਂ ਧੀਆਂ ਪੁੱਤਰ ਵਿਆਹ ਛੱਡਦੇ ਤਾਂ ਉਹਨਾਂ ਨੂੰ ਕਹੋ ਬਈ ਆਪਣਾ ਜੀਆ ਜੰਤ ਲਵੋ ਤੇ ਇਹਨਾਂ ਨੂੰ ਕਮਾਓ ਤੇ ਖਵਾਓ। ਕਿਉਂ ਕਿ ਇੱਥੇ ਸਾਥ ਕਿਸੇ ਨੇ ਵੀ ਨਹੀਂ ਦੇਣਾ, ਕਿਸੇ ਨੇ ਵੀ ਤੁਹਾਡੀ ਕਬਰ ਪੱਕੀ ਨਹੀਂ ਕਰਨੀ। ਆਪਣਾ ਹੀ ਅਮਲ ਤੁਹਾਡੇ ਨਾਲ ਚੱਲਣਾ। ਤੇ ਮੇਰਾ ਇਹੋ ਹੀ ਪੈਗਾਮ ਹੈ ਤੇ ਮੇਰਾ ਵੈਲਕਮ ਹੋ ਗਿਆ ਤੁਹਾਡੇ ਨਾਲ, ਵੈਲਕਮ ਹੋ ਗਿਆ ਰਾਜਪੁਰ ਦਾ।